ਮੁੱਖ ਖੇਤੀਬਾੜੀ ਸੂਬਾ ਹੈ, ਉਹਦਾ ਮੁੱਖ ਮੰਤਰੀ ਇਹ ਗੱਲ ਕਵੇ ਕਿ ਸੈਂਟਰ ਨੂੰ ਲੋੜ ਆ ਸਾਡੇ ਤੋਂ ਅਨਾਜ ਮੰਗ ਲਵੇ, ਨਹੀਂ ਤਾਂ ਸਾਨੂੰ ਨਹੀਂ ਕਿਸੇ ਕੋਲ ਜਾਣ ਦੀ ਲੋੜ। ਉਹ ਕਮਾਲ ਹੋ ਗਈ ਆ। ਉਹ ਤੁਹਾਡੇ ਵਰਗੀਆਂ ਉਹਨਾਂ ਕੋਲ ਅਨਾਜ ਪੈਦਾ ਕਰਨ ਵਾਲੀਆਂ 20 ਸਟੇਟਾਂ ਹੋਰ ਹੋ ਗਈਆਂ ਨੇ। ਤੇ ਅੱਜ ਹਾਲਾਤ ਇਹ ਬਣ ਗਏ ਵੀ ਦੁਸਹਿਰਾ ਜਿਹੜਾ ਆ ਉਹ ਮੰਡੀਆਂ 'ਚ ਨਿਕਲ ਗਿਆ ਤੇ ਹੁਣ ਸੜਕਾਂ ਤੇ ਆ ਗਏ ਆ। ਝੋਨਾ ਚੱਕਿਆ ਨਹੀਂ ਜਾ ਰਿਹਾ, ਦੀਵਾਲੀ ਸਾਡੀ ਹੁਣ ਸੜਕਾਂ ਤੇ ਮੰਨਣੀ। ਗੱਲਾਂ ਤਾਂ ਇਹ ਨਿਕਲ ਕੇ ਸਾਹਮਣੇ ਆਉਂਦੀਆਂ ਭਾਈ ਬਹੁਤ ਸਖਾਲੀ ਮੀਟਿੰਗ ਰਹੀ, ਬਹੁਤ ਸੋਹਣਾ ਮਾਹੌਲ ਸੀ। ਇਹ ਕਹਿਣ ਦੀਆਂ ਹੀ ਗੱਲਾਂ ਹੁੰਦੀਆਂ, ਸੋਹਣੇ ਮਾਹੌਲ ਨੂੰ ਕੀ ਕਰਨਾ ਜੇ ਮੁੜ ਕੇ ਫੇਰ ਸੜਕ ਤੇ ਹੀ ਬਹਿਣਾ ਪੈ ਗਿਆ ਤੁਹਾਨੂੰ। ਸਰਦਾਰ ਬਲਬੀਰ ਸਿੰਘ ਰਾਜੇਵਾਲ ਦੀ ਜਥੇਬੰਦੀ ਉਹਨੇ ਹੀ ਬਗਾਵਤ ਕੀਤੀ ਹੈ। ਜੇ ਉਹਦੀ ਜਥੇਬੰਦੀ ਦੇ ਵਰਕਰ ਹੀ ਨਹੀਂ ਉਹਦੇ ਫੈਸਲੇ ਨੂੰ ਮੰਨਣ ਨੂੰ ਤਿਆਰ ਆਗੂ ਦੇ, ਤਾਂ ਫਿਰ ਅਸੀਂ ਕਿਵੇਂ ਕਹਿ ਦਈਏ ਵੀ ਉਹ ਫੈਸਲਾ ਢੁਕਵਾਂ ਸੀ। ਸਾਰੀਆਂ ਧਾਕਾਂ ਲੱਗੀਆਂ ਪਈਆਂ ਨੇ। ਟਰੱਕ ਸ਼ੈਲਰ ਚੋਂ ਜਾ ਕੇ ਵਾਪਸ ਮੁੜ ਆਏ। ਆੜਤੀਆਂ ਨੂੰ ਦੁੱਗਣਾ ਖਰਚਾ ਦੇਣਾ ਪੈ ਗਿਆ ਟਰੱਕਾਂ ਦਾ। ਪੰਜਾਬ ਸਰਕਾਰ ਦੇ ਮੰਤਰੀਆਂ ਨੇ ਕਟਾਰੂ ਚੱਕ ਸਾਹਿਬ ਨੂੰ ਪੁੱਛੋ ਵੀ ਕਿੰਨੀ ਕੁ ਵਾਰੀ ਤੁਸੀਂ ਜਾ ਕੇ ਮੀਟਿੰਗਾਂ ਕੀਤੀਆਂ। ਦਿੱਲੀ ਜਿਹੜਾ ਇਹ ਝੋਨਾ ਹੁਣ ਜਾਣਾ ਹੈ ਸ਼ੈਲਰਾਂ ਦੇ ਵਿੱਚ, ਇਹ ਚਾਵਲ 24 ਮਹੀਨੇ ਬਾਅਦ ਚੱਕਣਾ, ਕਿਉਂਕਿ 121 ਲੱਖ ਮੀਟ੍ਰਿਕ ਟਨ ਚਾਵਲ ਪਹਿਲਾਂ ਹੀ ਪਿਆ ਸਟੋਰਾਂ ਦੇ ਵਿੱਚ। ਹਾਈਬ੍ਰਿਡ ਝੋਨਾ ਕਿਸਾਨਾਂ ਨੂੰ ਕਹਿ ਕੇ ਬਜਾਇਆ ਗਿਆ, ਕਿਉਂਕਿ ਅਰਲੀ ਵੈਰਾਈਟੀ ਆ, ਥੋੜਾ ਟਾਈਮ ਲੈਂਦੀ ਆ। ਚਲੋ ਕਿਸਾਨ ਉਹ 'ਚ ਖੁਸ਼ ਹੈ, ਕਿਸਾਨ ਬੀਜਣ ਨੂੰ ਖੁਸ਼ ਹੈ, ਪਰ ਉਹਦਾ ਮੰਡੀਕਰਨ ਕਿਹਨੇ ਕਰਨਾ ਸੀ। ਜੇ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਬੋਰਡ ਲਾਵੇ ਕਿ ਅਸੀਂ 600 ਅਫਸਰ ਭ੍ਰਿਸ਼ਟਾਚਾਰੀ ਫੜ ਲਿਆ, ਅਸੀਂ 1000 ਫੜ ਲਿਆ, ਕੀ ਤੁਹਾਡੀਆਂ ਪ੍ਰਾਪਤੀਆਂ ਇਹੀ ਨੇ? ਮੰਡੀਕਰਨ ਤੁਹਾਡੀ ਪ੍ਰਾਪਤੀ ਨਹੀਂ, ਰੇਤਾ ਬਜਰੀ ਤੁਹਾਡੀ ਪ੍ਰਾਪਤੀ ਨਹੀਂ। ਇਹਨੂੰ ਕਿਹਨੇ ਸੁਧਾਰਨਾ ਸੀ? ਮੰਡੀਕਰਨ ਨੂੰ ਕਿਹਨੇ ਸੁਧਾਰਨਾ ਸੀ? ਕਿਹਨੇ ਮੰਗਿਆ ਸੀ ਤੁਹਾਡੇ ਤੋਂ ਕਿ ਬੱਸਾਂ ਦਾ ਕਿਰਾਇਆ ਫ੍ਰੀ ਕਰੋ, ਕਿ PRTC ਅੱਜ ਘਾਟੇ 'ਚ ਤੁਰੀ ਫਿਰਦੀ ਹੈ? ਕਿਹੜੀ ਔਰਤ ਨੇ ਪਿੱਟ ਸਿਆਪਾ ਕੀਤਾ ਤੁਹਾਡਾ ਕਿ ਸਾਨੂੰ ਬੱਸਾਂ 'ਚ ਫ੍ਰੀ ਚੜਾਓ? ਤੁਸੀਂ ਕਿਉਂ ਕੀਤੀਆਂ? ਖੇਤੀ ਪ੍ਰਧਾਨ ਸੂਬਾ ਹੋਵੇ ਤੇ ਖੇਤਾਂ ਦੇ ਪੁੱਤ ਹੀ ਸੜਕਾਂ ਤੇ ਹੋਣ, ਬੜੀ ਅਲੋਕਾਰੀ ਗੱਲ ਹੈ। ਪੰਜਾਬ ਦੇ ਵਿੱਚ ਇਸ ਸਮੇਂ ਕਿਸਾਨ ਸੜਕਾਂ ਤੇ ਮੌਜੂਦ ਨੇ। ਕਿਉਂਕਿ ਉਹਨਾਂ ਦੀ ਫਸਲ ਦੀ ਚੁਕਾਈ ਨਹੀਂ ਹੋ ਰਹੀ। ਬਹੁਤ ਸਾਰੇ ਕਾਰਨ ਨੇ, ਬਹੁਤ ਸਾਰੀਆਂ ਗੱਲਾਂ ਨੇ। ਇਸੇ ਵਿਚਾਲੇ ਜਦੋਂ ਸ਼ੈਲਰ ਮਾਲਕਾਂ ਦੀ ਗੱਲ ਆਉਂਦੀ ਹੈ, ਉਹਨਾਂ ਦੀਆਂ ਆਪਣੇ ਕਿਸਮ ਦੀਆਂ ਸਮੱਸਿਆਵਾਂ ਨੇ। ਜਦੋਂ ਆੜਤੀਆਂ ਦੀ ਗੱਲ ਆਉਂਦੀ ਹੈ, ਉਹਨਾਂ ਦੀਆਂ ਆਪਣੇ ਕਿਸਮ ਦੀਆਂ ਸਮੱਸਿਆਵਾਂ ਨੇ। ਪਰ ਜਦੋਂ ਖੇਤਾਂ ਦੇ ਪੁੱਤ ਸੜਕਾਂ ਤੇ ਬੈਠੇ ਨੇ, ਉਹਦਾ ਕਾਰਨ ਕੀ ਹੈ? ਉਸ ਨੂੰ ਬਹੁਤ ਵੱਡੇ ਪੱਧਰ ਤੇ ਭੰਡਿਆ ਵੀ ਜਾਂਦਾ ਇਹ ਕਹਿ ਕੇ ਕਿ ਭਾਈ ਇਹਨਾਂ ਨੂੰ ਦੂਏ ਤੀਏ ਸੜਕ ਹੀ ਦੀਦੀ ਹੈ। ਜੇਕਰ ਕਿਸੇ ਸਿਵਲ ਵਿਅਕਤੀ ਕੋਲ, ਜੇਕਰ ਕਿਸੇ ਪੜ੍ਹੇ ਲਿਖੇ ਵਿਅਕਤੀ ਦੇ ਕੋਲ ਇਸ ਦਾ ਹੱਲ ਹੈ ਕਿ ਭਾਈ ਸੜਕ ਤੇ ਬੈਠੇ ਬਿਨਾਂ ਕਿਤੇ ਹੋਰ ਜਾ ਕੇ ਹੱਲ ਹੋ ਸਕਦਾ, ਤਾਂ ਉਹ ਬੜੇ ਪਿਆਰ ਨਾਲ, ਸੱਭਿਅਕ ਤਰੀਕੇ ਨਾਲ ਇਸ ਗੱਲ ਦਾ ਜਵਾਬ ਦੇ ਸਕਦਾ। ਭਾਈ ਐਂ ਚਲੇ ਜਾਓ, ਗੱਲ ਕਰ ਲਓ, ਤੁਹਾਡਾ ਮਸਲਾ ਹੱਲ ਹੋ ਜਾਊਗਾ। BKU ਦੁਆਬਾ ਤੋਂ ਮਨਜੀਤ ਸਿੰਘ ਰਾਏ ਹੁਣੇ ਮੇਰੇ ਨਾਲ ਨੇ। ਗੱਲਬਾਤ ਉਹਨਾਂ ਦੇ ਨਾਲ ਤੋਰ ਕੇ ਜਾਣਦੇ ਆ ਕਿ ਇੱਕ ਵਾਰ ਮੁੜ ਤੋਂ ਸੜਕ ਵਾਲਾ ਹੀ ਰਾਹ ਚੁਣਿਆ ਗਿਆ ਹੈ। ਇਸੇ ਪਿੱਛੇ ਹੁਣ ਜਾਣਾ ਕਿੱਧਰ ਨੂੰ ਹੈ, ਕਿੱਥੇ ਗੱਲ ਮੁੱਕੂਗੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਿੱਦਾਂ ਮੈਂ ਗੱਲ ਕੀਤੀ ਕਿ ਖੇਤੀ ਪ੍ਰਧਾਨ ਸੂਬਾ ਹੋਵੇ ਤੇ ਆਹ ਹੀ ਸਭ ਤੋਂ ਜ਼ਿਆਦਾ ਖੁਸ਼ੀ ਵਾਲਾ ਸਮਾਂ ਹੁੰਦਾ ਕਿਸਾਨਾਂ ਦੇ ਲਈ। ਇੱਕ ਵਿਸਾਖੀ ਦਾ, ਇੱਕ ਆਹ ਦੀਵਾਲੀ ਦਾ ਲਾਗਾ, ਝੋਨਾ ਚੱਕਿਆ ਜਾਣਾ ਹੁੰਦਾ, 4 ਪੈਸੇ ਘਰਾਂ ਚ ਆਉਣੇ ਹੁੰਦੇ, ਆਹ ਹੀ ਸੀਜ਼ਨ ਪੁੱਤਾਂ ਧੀਆਂ ਦਾ ਵਿਆਹ ਕਰਨਾ ਹੁੰਦਾ। ਪਰ ਖਬਰਾਂ ਰੋਜ਼ ਲੱਗ ਰਹੀਆਂ ਨੇ, ਕੋਈ ਦੁਸਹਿਰਾ ਕਿਸੇ ਦਾ ਲੰਘ ਗਿਆ, ਕਿਸੇ ਦੀ ਦੀਵਾਲੀ ਲੰਘਣੀ ਆ। ਮੰਡੀਆਂ 'ਚ ਮਾਮਲਾ ਜਾਂਦਾ ਕਿੱਧਰ ਨੂੰ ਦੀਦਾ? ਇਹ ਦੇਖੋ, ਇਹ ਜਿਹੜੀ ਸਰਕਾਰ ਹੈ ਇਹ ਝੂਠ ਬੋਲ ਕੇ ਗੁੰਮਰਾਹ ਕਰਕੇ ਸੱਤਾ 'ਚ ਆਈ, ਬਦਲ ਦੀ ਕਹਾਣੀ ਪਾ ਕੇ ਸੱਤਾ 'ਚ ਆਈ। ਅਸੀਂ ਵੀ ਲੋਕਾਂ ਨੇ, ਪੰਜਾਬ ਦਿਆਂ ਨੇ ਕਿਹਾ ਫਿਰ ਪਿਛਲੀਆਂ ਸਰਕਾਰਾਂ ਤੋਂ ਅੱਕੇ ਹੋਏ ਸੀ ਵੀ ਬਦਲ ਕੇ ਵੇਖ ਲਓ। ਇਹਨਾਂ ਪਹਿਲੀਆਂ ਸਰਕਾਰਾਂ ਨੂੰ ਵੀ ਬੇੜਾ ਗਰਕ ਕਰ ਦਿੱਤਾ। ਔਰ ਇਹੀ ਜਿਹੜਾ ਮੁੱਖ ਮੰਤਰੀ ਸੱਤਾ 'ਚ ਆਉਂਦਿਆਂ ਕਹਿੰਦਾ ਸੀ ਵੀ ਸਾਡਾ ਕੋਈ ਵੀ ਕਿਸਾਨ ਉਹ ਦੁਸਹਿਰਾ ਆਪਣੇ ਘਰ ਮਨਾਊਗਾ, ਦੀਵਾਲੀ ਆਪਣੇ ਘਰ ਮਨਾਊਗਾ, ਉਹ ਆਪਣੇ ਪਰਿਵਾਰ 'ਚ ਬਹਿ ਕੇ ਸਾਰੇ ਤਿਉਹਾਰ ਮਨਾਉਣਗੇ। ਤੇ ਅੱਜ ਹਾਲਾਤ ਇਹ ਬਣ ਗਏ ਵੀ ਦੁਸਹਿਰਾ ਜਿਹੜਾ ਆ ਉਹ ਮੰਡੀਆਂ 'ਚ ਨਿਕਲ ਗਿਆ ਤੇ ਹੁਣ ਸੜਕਾਂ ਤੇ ਆ ਗਏ ਆ। ਝੋਨਾ ਚੱਕਿਆ ਨਹੀਂ ਜਾ ਰਿਹਾ, ਦੀਵਾਲੀ ਸਾਡੀ ਹੁਣ ਸੜਕਾਂ ਤੇ ਮੰਨਣੀ ਹੈ। ਇਹ ਗੱਲ ਦੱਸੋ, ਜਦੋਂ ਹੁਣ ਮੀਟਿੰਗ ਹੋਈ ਹੈ ਪਿੱਛੇ ਜੇ ਭਗਵੰਤ ਮਾਨ ਸਾਹਿਬ ਦੇ ਨਾਲ, ਤੇ ਉਸ ਸਮੇਂ ਕਿਹੋ ਜਿਹੀਆਂ ਗੱਲਾਂ ਹੋਈਆਂ? ਗੱਲਾਂ ਤਾਂ ਇਹ ਨਿਕਲ ਕੇ ਸਾਹਮਣੇ ਆਉਂਦੀਆਂ ਭਾਈ ਬਹੁਤ ਸਖਾਲੀ ਮੀਟਿੰਗ ਰਹੀ, ਬਹੁਤ ਸੋਹਣਾ ਮਾਹੌਲ ਸੀ। ਇਹ ਕਹਿਣ ਦੀਆਂ ਹੀ ਗੱਲਾਂ ਹੁੰਦੀਆਂ, ਸੋਹਣੇ ਮਾਹੌਲ ਨੂੰ ਕੀ ਕਰਨਾ ਜੇ ਮੁੜ ਕੇ ਫੇਰ ਸੜਕ ਤੇ ਹੀ ਬਹਿਣਾ ਪੈ ਗਿਆ ਤੁਹਾਨੂੰ? ਦੇਖੋ, ਸਾਡੇ ਬੜੇ ਸਿਆਣੇ ਆਗੂ ਨੇ ਜਿਹੜੇ ਗਏ ਸੀ SKM ਦੇ, ਪਰ ਉਹਨਾਂ ਨੇ ਫੈਸਲਾ ਲੈਣ ਲੱਗਿਆਂ ਜਲਦਬਾਜ਼ੀ ਕੀਤੀ ਹੈ। ਕਿਉਂਕਿ ਮਾਲਵਾ ਸ਼ੁਰੂ ਹੋਇਆ, ਜਿਹੜਾ ਦੁਆਬਾ ਆ ਇਹ ਪੀਕ ਤੇ ਆ, ਮਾਝਾ ਮੁੱਕਣ ਦੇ ਕਿਨਾਰੇ ਆ। ਉਹਨਾਂ ਨੂੰ ਦੁਆਬੇ ਦੀ ਰਮਜ ਨੂੰ ਸਮਝ ਕੇ ਫੈਸਲਾ ਲੈਣਾ ਚਾਹੀਦਾ ਸੀ, ਪਰ ਉਹਨੇ ਦੁਆਬੇ ਦੀ ਰਮਜ ਨੂੰ ਨਹੀਂ ਸਮਝਿਆ। ਔਰ ਉਹਨੇ 2 ਦਿਨ ਮੰਗੇ, ਉਹ 4 ਦਿਨ ਦੇ ਆਏ। ਮੈਂ ਤੇ ਦੱਸੋ, ਮੈਨੂੰ ਤਾਂ ਸਮਝ ਨਹੀਂ ਆਉਂਦੀ ਭਈ ਇਹ ਕੀ ਕਰ ਰਹੇ ਨੇ। ਇਹ ਕੋਈ ਲੱਡੂ ਵੰਡ ਰਹੇ ਨੇ ਵੀ ਇੱਕ ਨਹੀਂ ਤਾਂ 2 ਲੈ ਲੈ ਭਾਈ। ਇਸ ਲਈ ਤਾਂ ਫਸਲ ਜਿਹੜੀ ਆ ਉਹ ਆ ਗਈ ਆ ਵੱਢ ਕੇ, ਤਿਆਰ ਹੋ ਕੇ। ਕਈ ਫਸਲ ਪੱਕੀ ਹੋਈ ਖੇਤ 'ਚ ਘਿਰ ਰਹੀ ਆ, ਟਰਾਲੀਆਂ ਨਹੀਂ ਖਾਲੀ ਸਾਡੇ ਕੋਲ। ਫਿਰ ਉਹਨਾਂ ਆਗੂਆਂ ਦੀਆਂ ਹੀ ਜਥੇਬੰਦੀਆਂ, ਖਾਸ ਕਰ ਸਰਦਾਰ ਬਲਬੀਰ ਸਿੰਘ ਰਾਜੇਵਾਲ ਦੀ ਜਥੇਬੰਦੀ ਹੀ, ਉਹਨੇ ਹੀ ਬਗਾਵਤ ਕੀਤੀ ਹੈ। ਅੱਜ ਉਹ ਜਥੇਬੰਦੀ ਸੜਕ ਤੇ ਬੈਠੀ ਹੈ। ਤੇ ਫਿਰ ਜੇ ਉਹਦੀ ਜਥੇਬੰਦੀ ਦੇ ਵਰਕਰ ਹੀ ਨਹੀਂ ਉਹਦੇ ਫੈਸਲੇ ਨੂੰ ਮੰਨਣ ਨੂੰ ਤਿਆਰ ਆਗੂ ਦੇ, ਤਾਂ ਫਿਰ ਅਸੀਂ ਕਿਵੇਂ ਕਹਿ ਦਈਏ
ਵੀ ਉਹ ਫੈਸਲਾ ਢੁਕਵਾਂ ਸੀ। ਉਹ ਫੈਸਲਾ ਬਿਲਕੁਲ ਸਾਨੂੰ ਜੋ ਲੱਗਿਆ ਜਲਦਬਾਜ਼ੀ 'ਚ ਕਾਲਜ ਲਿਆ ਹੋਇਆ ਫੈਸਲਾ ਸੀ। ਉਹ ਸਹਿਰਦਤਾ ਨਾਲ ਸਿਆਣਪ ਨਾਲ ਸੋਚ ਕੇ ਸਮਝ ਕੇ ਫੈਸਲਾ ਨਹੀਂ ਲਿਆ ਗਿਆ। ਪੰਜਾਬ ਸਰਕਾਰ ਕਹਿੰਦੀ ਹੈ, ਮੁੱਖ ਮੰਤਰੀ ਸਾਹਿਬ ਕਹਿੰਦੇ ਆਪਣੇ ਵਾਲਾ ਬੀਜ ਬੀਜੋ ਜਿਹੜਾ ਪੀਏਯੂ ਨੇ ਬਣਾਇਆ ਹੈ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ। ਜਦੋਂ ਉਹ ਬੀਜਦੇ ਨੇ 26 ਬੀਜਦੇ ਨੇ, ਮੋਹਰਿਓਂ ਆੜਤੀਆ ਕਹਿੰਦਾ ਭਾਈ ਇਹ ਤਾਂ ਚੱਕਣਾ ਨਹੀਂ, ਸ਼ੈਲਰ ਮਾਲਕ ਕਹਿੰਦੇ ਇਹ 'ਚ ਸਾਨੂੰ ਘਾਟਾ ਪੈਂਦਾ 5 ਕਿਲੋ ਦਾ। ਫਿਰ ਜਾਂਦੀ ਕਿੱਧਰ ਨੂੰ ਗੱਲ? ਜਿਹੜੇ ਆੜਤੀਏ ਕਹਿੰਦੇ ਉਹ 'ਚ ਫਾਇਦੇ 'ਚ ਰਹਿ ਜਾਂਦਾ ਕਿਸਾਨ। ਜਿਹੜਾ ਸਰਕਾਰ ਕਹਿੰਦੀ ਹੈ, ਜਿੱਤੇ ਬੰਦਾ ਯਕੀਨ ਕਰਦਾ ਵੀ ਭਾਈ ਸਰਕਾਰ ਕਹਿ ਰਹੀ ਹੈ ਚੱਲ ਕੋਈ ਹੱਲ ਹੋ ਜੂ, ਪਾਣੀ ਘੱਟ ਪੈਂਦਾ, ਖਰਚਾ ਘੱਟ ਆਉਂਦਾ, ਉਹਦਾ ਕੋਈ ਹੋਰ ਬਣ ਜਾਂਦਾ, ਉਹ ਹੁਣ ਚੱਕ ਨਹੀਂ ਰਹੇ। ਇਹ ਗੱਲਾਂ ਕਿੱਧਰ ਨੂੰ ਜਾਂਦੀਆਂ? ਸਟੱਡੀ ਨਹੀਂ ਕਰਦੀ ਪੰਜਾਬ ਸਰਕਾਰ? ਤੁਹਾਨੂੰ ਲੱਗਦਾ ਦਿੱਲੀ ਤੋਂ ਲਿਆ ਕੇ ਜਿਹੜੇ ਲਾਲੇ ਬਿਠਾ ਰਹੇ ਉਹ ਕੁਝ ਕਰ ਨਹੀਂ ਰਹੇ? ਨਹੀਂ, ਦੇਖੋ ਜਿਹੜੀ ਯੂਨੀਵਰਸਿਟੀ ਸਾਡੀ ਆ ਬੜੇ ਸਿਆਣੇ ਆ, ਉਹਨੇ ਬਿਲਕੁਲ ਸੋਧ ਕੇ ਬੀਜ ਦਿੱਤਾ। ਉਹਨੇ 8 ਸਾਲ ਹੋ ਗਏ 126 ਸੀਡ ਆਏ ਨੂੰ, ਔਰ ਉਹਨਾਂ ਨੇ ਹੁਣ ਕਿਹਾ ਵੀ ਸਾਡੇ ਨਾਲ ਨੈਗੋਸੀਏਸ਼ਨ 'ਚ ਬੈਠੋ। ਜਿਹੜੇ ਸੈਲਰ ਮਾਲਕ ਨੇ ਉਹਨਾਂ ਨਾਲ ਵੀ ਗੱਲ ਹੋਈ ਸਾਡੀ, ਉਹਨਾਂ ਨੇ ਕਿਹਾ ਜੀ ਇਹ ਕੋਈ ਰੌਲਾ ਨਹੀਂ ਹੈ, ਪਰ ਮਜਬੂਰੀ ਬਸ ਸਾਨੂੰ ਇਹ ਰੌਲਾ ਪਾਉਣਾ ਪੈ ਰਿਹਾ ਕਿਉਂਕਿ ਜਿਹੜਾ ਚਾਵਲ ਹੀ ਨਹੀਂ ਹੁਣ ਕਹਿ ਦਿੱਤਾ ਜਿਹੜਾ ਇਹ ਝੋਨਾ ਹੁਣ ਜਾਣਾ ਹੈ ਸੈਲਰਾਂ ਦੇ ਵਿੱਚ, ਇਹ ਚਾਵਲ 24 ਮਹੀਨੇ ਬਾਅਦ ਚੱਕਣਾ ਕਿਉਂਕਿ 121 ਲੱਖ ਮੀਟ੍ਰਿਕ ਟਨ ਚਾਵਲ ਪਹਿਲਾਂ ਹੀ ਪਿਆ ਸਟੋਰਾਂ ਦੇ ਵਿੱਚ। ਤੇ ਉਹ ਸਰਕਾਰ ਜਿਹੜੀ ਪੰਜਾਬ ਸਰਕਾਰ ਚੁਕਾਉਣ 'ਚ ਅਸਫਲ ਰਹੀ, ਭਾਰਤ ਸਰਕਾਰ ਨੇ ਚੱਕਣਾ ਸੀ। ਉਹਨਾਂ ਦੀ ਸਾਜ਼ਿਸ਼ ਹੈ ਭਾਰਤ ਸਰਕਾਰ ਦੀ, ਬੀਜੇਪੀ ਦੀ, ਵੀ ਪੰਜਾਬ ਨੂੰ ਡੋਬਣਾ, ਤੇ ਉਹਦੇ 'ਚ ਸ਼ਾਮਲ ਹੋ ਗਏ। ਜਿਹੜੀ ਆਮ ਆਦਮੀ ਪਾਰਟੀ ਹੈ ਇਹ ਸ਼ਾਮਲ ਹੋ ਗਈ, ਇਹਨਾਂ ਨੇ ਉਹ ਚਾਵਲ ਚੁਕਾਇਆ ਨਹੀਂ ਹੁਣ ਤੱਕ। ਤੁਹਾਡੇ ਤੱਕ ਸ਼ਾਇਦ ਜਾਣਕਾਰੀ ਆਈ ਹੋਊਗੀ ਝਾਰਖੰਡ ਦੇ ਵਿੱਚ ਕੁੱਲ 4 ਸਟੇਟਾਂ ਦਾ ਜੇਕਰ ਦਸੀਏ ਤਾਂ ਉੱਥੇ 3600 ਤੱਕ ਚਲੇ ਗਿਆ ਰੇਟ, ਝੋਨਾ 3600 ਤੇ ਚੱਕਿਆ ਜਾ ਰਿਹਾ। ਕਿਉਂਕਿ ਬੰਦਰਗਾਹਾਂ ਲਾਗੇ ਪੈਂਦੀਆਂ ਨੇ, ਟਰਾਂਸਪੋਰਟੇਸ਼ਨ ਦਾ ਖਰਚਾ ਘੱਟ, ਉਹ ਆਸਾਨੀ ਨਾਲ ਪਰੇ ਭੇਜ ਸਕਦੇ ਨੇ ਵਿਦੇਸ਼ਾਂ 'ਚ। ਪਰ ਪੰਜਾਬ ਦੇ ਵਿੱਚ 200 300 ਰੁਪਈਆ ਘਾਟੇ ਤੇ ਦੇਣਾ ਪੈ ਰਿਹਾ ਹੈ। ਇਹਨੂੰ ਕਿਵੇਂ ਦੇਖਦੇ ਹੋ ਤੁਸੀਂ? ਇਹ ਦੋਹਰੀ ਨੀਤੀ ਕਿਉਂ ਹੈ ਭਾਰਤ ਸਰਕਾਰ ਦੀ? ਪੰਜਾਬ ਸਰਕਾਰ ਨੂੰ ਤਾਂ ਆਪਾਂ ਭੰਡ ਰਹੇ ਹਾਂ, ਪਰ ਜਿੱਥੇ ਭਾਰਤ ਸਰਕਾਰ ਵਿਤਕਰਾ ਕਰ ਰਹੀ ਹੈ ਨਾ ਤਾਂ ਪੰਜਾਬ ਸਰਕਾਰ ਦੇ ਕੋਲ ਕਹਿੰਦੇ ਇੰਨਾ ਵਿੱਤ ਹੀ ਹੈ ਵੀ ਉਹ ਪੱਲਿਓਂ ਪਾ ਦੇਣ 200। ਇਹਨੂੰ ਕਿਵੇਂ ਦੇਖਦੇ ਹੋ ਤੁਸੀਂ? ਇੱਕ ਪਾਸੇ ਇੰਨਾ ਰੇਟ, ਇੱਕ ਪਾਸੇ ਘਾਟੇ 'ਚ। ਇਹ ਦੇਖੋ ਭਾਰਤ ਸਰਕਾਰ ਦੀ ਬਦਲਾਖੋਰੀ ਦੀ ਭਾਵਨਾ ਦੇ ਨਾਲ ਇਹ ਸਭ ਕੁਝ ਨੀਤੀ ਸਾਹਮਣੇ ਆ ਰਹੀ। ਜੋ ਅੱਗੇ ਯੂਪੀ, ਬਿਹਾਰ, ਛੱਤੀਸਗੜ੍ਹ 'ਚ ਹੋ ਰਿਹਾ ਸੀ, ਅੱਗੇ ਉੱਥੇ ਰੇਟ ਘੱਟ ਵਿਕ ਰਿਹਾ ਸੀ ਤੇ ਪੰਜਾਬ ਹਰਿਆਣਾ 'ਚ MSP ਤੇ ਵਿਕਦਾ ਸੀ, ਉੱਥੇ MSP ਥੱਲੇ ਵਿਕਦਾ ਸੀ। ਇਹਨਾਂ ਨੇ ਐਕਸਪੋਰਟ ਖੋਲ੍ਹਿਆ ਨਹੀਂ, ਐਕਸਪੋਰਟ ਨਾ ਖੋਲ੍ਹਣ ਕਰਕੇ ਉਹ ਚਾਵਲ ਜਿਹੜਾ ਸਾਰਾ ਉਹ ਸਟਾਕ ਹੋ ਗਿਆ। ਹੁਣ ਉਹ ਸਟਾਕ ਹੋਣੇ ਦੇ ਨਾਲ ਜਿਹੜੀ ਅੱਜ ਪੋਜੀਸ਼ਨ ਬਣੀ ਆ, ਸੈਲਰ ਮਿਲਰ ਕਹਿੰਦੇ ਨੇ ਵੀ ਜੇ 24 ਮਹੀਨੇ ਬਾਅਦ ਚਾਵਲ ਚੱਕਿਆ ਉਹਦੀ ਸੋਕ ਜਾਣੀ ਆ, ਉਹ ਡੈਮੇਜ ਹੋਣਾ, ਉਹ ਘਾਟਾ ਕਿਹਨੇ ਖਾਣਾ? ਉਹ ਘਾਟਾ ਹੁਣ ਕਿਸਾਨ ਤੋਂ ਪੂਰਤੀ ਕਰਨੀ ਚਾਹੁੰਦੇ ਆ, ਜਦ ਕਿ ਉਹਦੇ 'ਚ ਕਿਸਾਨ ਦੋਸ਼ੀ ਨਹੀਂ, ਪੰਜਾਬ ਸਰਕਾਰ ਦੋਸ਼ੀ ਹੈ, ਭਾਰਤ ਸਰਕਾਰ ਦੋਸ਼ੀ ਹੈ, ਜ਼ਿਆਦਾ ਪੰਜਾਬ ਸਰਕਾਰ ਦੋਸ਼ੀ ਆ ਜਿਹਨੇ ਉਹ ਚੁਕਾਇਆ ਨਹੀਂ। ਆਖਰੀ ਲਕੀਰ ਦੱਸ ਦਿਓ ਹੁਣ ਤੁਹਾਡੀ ਕੀ ਹੈ, ਕਿੱਥੇ ਗੱਲ ਨਿਬੜਦੀ ਹੈ? ਸਾਡੀ ਗੱਲ ਇੱਥੇ ਨਿਬੜਦੀ ਆ ਵੀ ਪੰਜਾਬ ਦੀਆਂ ਟੋਟਲ ਮੰਡੀਆਂ ਦੇ ਵਿੱਚੋਂ ਤੁਰੰਤ ਜਿਹੜੀ ਆ ਭਰਾਈ ਸ਼ੁਰੂ ਹੋਵੇ ਤੇ ਤੁਰੰਤ ਜਿਹੜੀ ਆ ਉਹਦੀ ਜਿਹੜੀ ਆ ਲਿਫਟਿੰਗ ਸ਼ੁਰੂ ਹੋਵੇ, ਉਹ ਚੱਕਣਾ ਸ਼ੁਰੂ ਹੋਵੇ ਤੇ ਫਿਰ ਜਾ ਕੇ ਸਾਡੀ ਜਿਹੜੀ ਆ ਉਹ ਗੱਲ ਬਣਦੀ ਆ। ਨਹੀਂ ਤੇ ਇਹ ਮੋਰਚਾ ਉਹਨਾਂ ਤੇ ਨਿਰੰਤਰ ਇਵੇਂ ਚੱਲੇ, ਇੱਥੇ ਹੀ ਚੱਲੂਗਾ। ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ। ਜੀ ਬਾਈ, ਕੀ ਕਹੋਗੇ? ਇੱਕ ਪਾਸੇ ਕਟਾਰੂ ਚੱਕ ਸਾਹਿਬ ਕਹਿ ਰਹੇ ਨੇ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਲਿਫਟਿੰਗ ਹੋ ਚੁੱਕੀ ਹੈ, ਥੋੜੀ ਜੀ ਹੋ ਰਹੀ ਹੈ, ਪਰ ਦੂਸਰੇ ਪਾਸੇ ਦਾ ਸੂਰਤੇ ਹਾਲ ਇਹ ਹੈ ਕਿ ਸਵੇਰ ਨੂੰ ਝੋਨਾ ਮੰਡੀ ਦੇ ਵਿੱਚੋਂ ਬੋਰੀਆਂ 'ਚ ਭਰ ਕੇ ਚੱਕ ਲਿਆ ਜਾਂਦਾ, ਸ਼ਾਮ ਨੂੰ ਫੇਰ ਆ ਕੇ ਉੱਥੇ ਹੀ ਉਹਨੂੰ ਢੇਰੀ ਕਰ ਦਿੱਤਾ ਜਾਂਦਾ। ਇਹ ਦੋਹਰੇ ਮਾਪਦੰਡ, ਦੋਹਰੀਆਂ ਤਸਵੀਰਾਂ, ਫਿਰ ਥ੍ਰੈਟਨਿੰਗ ਟੋਨ ਦੇ ਵਿੱਚ ਕਹਿ ਦੇਣਾ ਸਾਰਿਆਂ ਨੂੰ ਕਿ ਕੋਈ ਨਾ ਇੰਨੇ ਚਿਰ 'ਚ ਹੱਲ ਹੋ ਜਾਊਗਾ, ਅਸੀਂ ਦੇਖ ਰਹੇ ਹਾਂ। ਕਿਵੇਂ ਦੇਖਦੇ ਹੋ ਇਹਨੂੰ ਸਾਰੇ? ਤੁਹਾਡੀ ਅਖੀਰਲੀ ਗੱਲ ਤੋਂ ਸ਼ੁਰੂ ਕਰ ਲੈਂਦੇ ਆ। ਥ੍ਰੈਟ ਤਾਂ ਕਦੀ ਪੰਜਾਬੀਆਂ ਨੇ ਨਾ ਸਹੀ ਆ, ਨਾ ਸਹਿਣਗੇ, ਨਾ ਸਹਿੰਦੇ ਰਹੇ ਆ। ਦੂਸਰੀ ਗੱਲ, ਮੀਡੀਆ ਤੋਂ ਵੱਧ ਕੋਈ ਨਹੀਂ ਜਾਣਦਾ ਪ੍ਰੈਕਟੀਕਲ ਕੀ ਹੈ। ਦਫ਼ਤਰਾਂ 'ਚ ਬਹਿ ਕੇ ਬਿਆਨ ਦੇਣੇ ਬਹੁਤ ਸੌਖੇ ਨੇ, ਪਰ ਪ੍ਰੈਕਟੀਕਲ ਇਹ ਹੈ ਕਿ ਆਹ ਟਰਾਲੀਆਂ ਖੜੀਆਂ ਨੇ, ਤੁਸੀਂ ਨਾਲ ਜਾ ਕੇ ਇਹਨਾਂ ਦੀ ਪਰਚੇਸ ਤਾਂ ਪਵਾਓ। ਆ ਫਗਵਾੜਾ ਮੰਡੀ ਅੱਧੇ ਕਿਲੋਮੀਟਰ ਤੇ ਇਹਦੀ ਪਰਚੇਸ ਤਾਂ ਪਵਾਓ। ਸਾਰੀਆਂ ਧਾਕਾਂ ਲੱਗੀਆਂ ਪਈਆਂ ਨੇ, ਟਰੱਕ ਸ਼ੈਲਰ 'ਚੋਂ ਜਾ ਕੇ ਵਾਪਸ ਮੁੜ ਆਏ, ਆੜਤੀਆਂ ਨੂੰ ਦੁੱਗਣਾ ਖਰਚਾ ਦੇਣਾ ਪੈ ਗਿਆ ਟਰੱਕਾਂ ਦਾ। ਸੋ ਇਹ ਸਾਰਾ ਕੁਝ ਸਰਕਾਰ ਨੂੰ ਪਤਾ, ਇਹਨਾਂ ਦੀ ਇੰਟੈਲੀਜੈਂਸੀ ਹੈ, ਇਹਨਾਂ ਦਾ ਪ੍ਰਾਈਵੇਟ ਮੀਡੀਆ, ਸਾਰਾ ਕੁਝ ਸਿਸਟਮ ਹੈ, ਇਹਨਾਂ ਕੋਲ ਏਜੰਸੀਆਂ ਬੈਠੀਆਂ ਨੇ, ਇਹਨਾਂ ਨੂੰ ਸਾਰਾ ਪਤਾ ਹੈ। ਜਿਹੜੀ ਅਸਲ ਪ੍ਰੋਬਲਮ ਹੈ, 5000 ਮਾਲਕ ਹੈ ਸ਼ੈਲਰਾਂ ਦਾ ਪੰਜਾਬ ਦੇ ਵਿੱਚ, 50,000 ਦੇ ਕਰੀਬ ਜਿਹੜਾ ਸ਼ੈਲਰ ਮਾਲਕ ਹੈ, ਉਹਨਾਂ ਦੀ ਇਹਨਾਂ ਨੇ ਗੱਲ ਨਹੀਂ ਸੁਣੀ, ਉਹਨਾਂ ਨਾਲ ਸੈਟਲ ਨਹੀਂ ਹੋਈ। ਹਾਈਬ੍ਰਿਡ ਝੋਨਾ ਬਜਾ ਕੇ ਪੰਜਾਬ ਸਰਕਾਰ ਦਾ ਇੱਕ ਵੀ ਬਿਆਨ ਆਇਆ ਮੀਡੀਆ ਦੱਸ ਦੇਵੇ ਜਾਂ ਪਬਲਿਕ ਦੱਸ ਦੇਵੇ। ਹਾਈਬ੍ਰਿਡ ਝੋਨਾ ਕਿਸਾਨਾਂ ਨੂੰ ਕਹਿ ਕੇ ਬਜਾਇਆ ਗਿਆ ਕਿਉਂਕਿ ਅਰਲੀ ਵੈਰਾਈਟੀ ਆ, ਥੋੜਾ ਟਾਈਮ ਲੈਂਦੀ ਆ। ਚਲੋ ਕਿਸਾਨ ਉਹ 'ਚ ਖੁਸ਼ ਹੈ, ਕਿਸਾਨ ਬੀਜਣ ਨੂੰ ਖੁਸ਼ ਹੈ, ਪਰ ਉਹਦਾ ਮੰਡੀਕਰਨ ਕਿਹਨੇ ਕਰਨਾ ਸੀ? ਝੋਨਾ ਬਜਾ ਲਿਆ। ਆੜਤੀਏ ਤੇ ਸ਼ੈਲਰ ਨਹੀਂ ਖੁਸ਼ ਹੋ ਸੀ। ਉਹ ਇਸ ਕਰਕੇ ਨਹੀਂ ਖੁਸ਼ ਕਿ ਜਿਹੜੀ ਉਹਦੀ ਚੌਲਾਂ ਦੀ ਪ੍ਰੋਡਕਸ਼ਨ ਹੈ, ਉਹਦਾ 5 ਤੋਂ 6 ਕਿਲੋ ਦਾ ਫਰਕ ਹੈ। ਉਹ ਸੈਟਲ ਸਰਕਾਰ ਨੇ ਕਰਨਾ ਸੀ, ਸਰਕਾਰ ਦਾ ਕੰਮ ਸੀ, ਉਹਦੇ ਵਿੱਚ ਉਹ ਫੇਲ ਹੋਈ ਆ। ਸੈਂਟਰ ਦੇ ਨਾਲ ਇਹ ਮਸਲਾ ਜਾ ਕੇ ਰੱਖਿਆ ਨਹੀਂ ਗਿਆ ਕਿ ਅਸੀਂ ਪੰਜਾਬ ਦਾ ਪਾਣੀ ਬਚਾਉਣ ਖਾਤਰ
ਯੂਨੀਵਰਸਿਟੀ ਤੋਂ ਪਾਸ ਕਰਾ ਕੇ ਜਿਹੜੀ ਅਰਲੀਆਂ ਵੈਰਾਈਟੀਆਂ ਨੇ ਥੋੜੇ ਸਮੇਂ 'ਚ ਪੱਕ ਜਾਂਦੀਆਂ ਨੇ ਉਹ ਅਸੀਂ ਪਾਸ ਕੀਤੀਆਂ, ਪਰ ਸੈਲਰਾਂ ਦੀ ਪ੍ਰੋਬਲਮ ਆ ਰਹੀ ਆ ਕਿ ਉਹਦਾ ਟੋਟਾ ਵੱਧ ਹੋ ਰਿਹਾ। ਸੋ ਸਾਰੇ ਕਾਹੇ ਨੂੰ ਲੈ ਕੇ ਜਿਹੜੀ ਸਮੀਖਿਆ ਪੰਜਾਬ ਸਰਕਾਰ ਦੇ ਮੰਤਰੀਆਂ ਨੇ, ਕਟਾਰੂ ਚੱਕ ਸਾਹਿਬ ਨੂੰ ਪੁੱਛੋ ਵੀ ਕਿੰਨੀ ਕੁ ਵਾਰੀ ਤੁਸੀਂ ਜਾ ਕੇ ਮੀਟਿੰਗਾਂ ਕੀਤੀਆਂ? ਦਿੱਲੀ ਗਏ। ਉਹੀ ਜਿੱਦਾਂ ਰਾਜੇਵਾਲ ਸਾਹਿਬ ਕਹਿ ਰਹੇ ਸੀ ਉਸ ਦਿਨ ਮੀਟਿੰਗ ਤੋਂ ਬਾਹਰ ਆ ਕੇ ਗੱਲ ਕਰਦੇ ਆ ਵੀ ਇੱਕ ਲੱਤ ਜਿਹੜਾ ਫੂਡ ਸਪਲਾਈ ਮਿਨਿਸਟਰ ਹੁੰਦਾ ਉਹਦੀ ਚੰਡੀਗੜ੍ਹ ਹੁੰਦੀ ਹੈ ਤੇ ਦੂਸਰੀ ਦਿੱਲੀ ਹੁੰਦੀ ਹੈ, ਪਰ ਕਿੰਨੀ ਕਾਰੀ ਗਏ ਨੇ, ਕਿੰਨੀ ਕਾਰੀ ਗੱਲ ਕੀਤੀ ਹੈ ਜਾ ਕੇ ਉੱਥੇ। ਇਹੀ ਮਾਮਲਾ ਹੁਣ ਸਾਹਮਣੇ ਆ ਰਿਹਾ। ਸ਼ਿਵਰਾਜ ਹੋਣਾ ਨਾ ਕਿਸੇ ਨੇ ਜਾ ਕੇ ਮੀਟਿੰਗ ਕੀਤੀ ਹੋਵੇ, ਵੱਡੇ ਪੱਧਰ ਤੇ ਗੱਲਾਂ ਹੋਈਆਂ ਹੋਣ ਵੀ ਭਾਈ ਸਾਡੇ ਤਾਂ ਲਾਗੇ ਕਿਤੇ ਬੰਦਰਗਾਹ ਵੀ ਨਹੀਂ ਪੈਂਦੀ ਜਿੱਥੋਂ ਅਸੀਂ ਦੂਸਰੇ ਦੇਸ਼ ਨੂੰ ਵੇਚ ਦਿਆਂਗੇ ਜਾਂ ਕਰ ਲਾਂਗੇ। ਹੁਣ ਜਿਹੜੇ ਪਾਸੇ ਤਾਂ ਬੰਦਰਗਾਹਾਂ ਪੈਂਦੀਆਂ ਨੇ ਉੱਥੇ ਰੇਟ ਜਾ ਰਿਹਾ 3600। ਝਾਰਖੰਡ ਦੀ ਗੱਲ ਕਰਦੇ ਆ, ਉਧਰੋਂ ਉਹਨਾਂ ਨੂੰ ਲਾਗੇ ਪੈਂਦਾ ਹੈ, ਉਹਨਾਂ ਦਾ 3600 ਤੱਕ ਵੀ ਝੋਨੇ ਦਾ ਰੇਟ ਜਾ ਚੁੱਕਿਆ। ਪੰਜਾਬ 'ਚ 200-300 ਰੁਪਏ ਦੇ ਘਾਟੇ ਤੇ ਦੇਣਾ ਪੈ ਰਿਹਾ ਨਾ। ਪੰਜਾਬ ਸਰਕਾਰ ਉਹ ਵਿੱਤ ਪੂਰਾ ਕਰ ਸਕਦੀ ਹੈ ਜਿਹੜਾ 200-300 ਦਾ ਘਾਟਾ ਪੈ ਰਿਹਾ। ਫਿਰ ਇੱਥੇ ਗੱਲ ਆ ਜਾਂਦੀ ਹੈ ਦੂਜੇ ਪਾਸੇ ਹੁਣ ਲੰਬੀ ਖਿੱਚੀ ਜਾਈਏ ਇਹਨੂੰ ਤਾਂ ਵੀ ਭਾਈ ਫਿਰ ਜਿਹੜਾ ਹੁਣ MSP ਤੇ ਗਾਰੰਟੀ ਮੰਗਦੇ ਆ, ਆਹ ਹੀ ਤਾਂ ਗਾਰੰਟੀ ਮੰਗਦੇ ਵੀ ਜੇ ਘਾਟਾ ਜਾ ਰਿਹਾ ਉਹਨੂੰ ਪੂਰਾ ਕਰਨਾ। ਇਹ ਸਾਰੀ ਟੋਟੇ ਨਾਲ ਟੋਟਾ ਗੱਲ ਜੁੜਦੀ ਨੁਕਸਾਨ ਐਂਡ ਤੇ ਕਿਸਾਨ ਖੜਾ ਜਿਹੜਾ ਉਹਦਾ ਹੋ ਰਿਹਾ ਹੈ। ਇਹਨੂੰ ਕਿਵੇਂ ਵੇਖਦੇ ਹੋ? ਇਹ ਜਿਹੜਾ ਮਾਈਂਡਸੈਟ ਹੈ ਜਾਂ ਅਫਸਰਾਂ ਦੇ ਨਾਲ ਕਹਿ ਲਈਏ ਵੀ ਤਾਲਮੇਲ ਨਹੀਂ ਸਹੀ, ਇਹਨੂੰ ਸਮਝੀਏ ਕਿੱਦਾਂ ਆਪਾਂ ਸਾਰੀ ਗੱਲਬਾਤ ਨੂੰ? ਗੱਲ ਖੜੀ ਕਿਉਂ ਹੈ ਇਹ? ਜਿਹੜੀ ਅਫਸਰਾਂ ਦੀ ਗੱਲ ਹੈ, ਜੇ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਬੋਰਡ ਲਾਵੇ ਕਿ ਅਸੀਂ 600 ਅਫਸਰ ਭ੍ਰਿਸ਼ਟਾਚਾਰੀ ਫੜ ਲਿਆ, ਅਸੀਂ 1000 ਫੜ ਲਿਆ, ਕੀ ਤੁਹਾਡੀਆਂ ਪ੍ਰਾਪਤੀਆਂ ਇਹੀ ਨੇ? ਮੰਡੀਕਰਨ ਤੁਹਾਡੀ ਪ੍ਰਾਪਤੀ ਨਹੀਂ? ਰੇਤਾ ਬਜਰੀ ਤੁਹਾਡੀ ਪ੍ਰਾਪਤੀ ਨਹੀਂ? ਇਹਨੂੰ ਕਿਹਨੇ ਸੁਧਾਰਨਾ ਸੀ? ਮੰਡੀਕਰਨ ਨੂੰ ਕਿਹਨੇ ਸੁਧਾਰਨਾ ਸੀ? ਕਿਹਨੇ ਮੰਗਿਆ ਸੀ ਤੁਹਾਡੇ ਤੋਂ ਕਿ ਬੱਸਾਂ ਦਾ ਕਿਰਾਇਆ ਫ੍ਰੀ ਕਰੋ ਕਿ PRTC ਅੱਜ ਘਾਟੇ 'ਚ ਤੁਰੀ ਫਿਰਦੀ ਹੈ? ਕਿਹੜੀ ਔਰਤ ਨੇ ਪਿੱਟ ਸਿਆਪਾ ਕੀਤਾ ਤੁਹਾਡਾ ਕਿ ਸਾਨੂੰ ਬੱਸਾਂ 'ਚ ਫ੍ਰੀ ਚੜਾਓ? ਤੁਸੀਂ ਕਿਉਂ ਕੀਤੀਆਂ? ਕਿਹੜੀ ਪਬਲਿਕ ਨੇ ਧਰਨੇ ਲਾਏ ਤੁਹਾਤੋਂ ਇਹ ਚੀਜ਼ ਮੰਗੀ ਕਿ ਸਾਨੂੰ 600 ਯੂਨਿਟ ਦਿੱਤੇ? ਕਿਉਂ ਦਿੱਤੇ? ਸਰਕਾਰ ਬਣਾਉਣ ਦੀ ਖਾਤਰ। ਅੱਜ ਕੀ ਹੋ ਰਿਹਾ? ਅੱਜ ਪਿੰਡਾਂ ਦੇ ਵਿੱਚ ਜਾ ਕੇ ਮੀਟਰਾਂ ਦੇ ਲੋਡ ਚੈੱਕ ਹੋ ਰਹੇ ਨੇ। ਇਹ ਪ੍ਰਾਪਤੀ ਹੈ ਸਰਕਾਰ ਦੀ? ਲੋਡ ਤੁਸੀਂ ਚੈੱਕ ਕਰ ਰਹੇ ਹੋ ਕਿ ਤੁਹਾਨੂੰ ਕਿਸੇ ਨੇ ਕਿਹਾ ਕਿ ਤੁਸੀਂ 600 ਯੂਨਿਟ ਫ੍ਰੀ ਦੇਵੋ? ਇਹ ਸਾਡੇ ਦੇਸ਼ ਨੂੰ ਪਿੱਛੇ ਲਿਜਾ ਰਹੇ। ਦੇਸ਼ ਸਾਡਾ ਹੈਗਾ ਪੰਜਾਬ, ਪੰਜਾਬ ਲਈ ਕੰਮ ਕਰਨਾ ਪਏਗਾ। ਜਿਤਨੀ ਦੇਰ ਆਮ ਆਦਮੀ ਪਾਰਟੀ ਦੀ ਡੋਰ ਜਿਹੜੀ ਆ ਦਿੱਲੀ ਦੇ ਲਾਲਿਆਂ ਹੱਥ ਆ, ਪੰਜਾਬ 3000 ਕਰੋੜ 3000 ਲੱਖ ਕਰੋੜ ਹੋਰ ਪਿੱਛੇ ਚਲੇ ਜਾਊਗਾ। ਇਹ ਬਹੁਤ ਬਰਬਾਦੀ ਦੇ ਕੰਢੇ ਤੇ ਖੜਾ ਹੋ ਗਿਆ। ਸਾਨੂੰ ਚੀਜ਼ ਸੈਂਟਰ ਤੋਂ ਮੰਗਣੀ ਪੈਗੀ। ਉਹਨਾਂ ਕੋਲ ਸਾਰਾ ਸਿਸਟਮ ਹੈ, ਟ੍ਰੇਨਾਂ ਉਹਨਾਂ ਦੇ ਅੰਡਰ ਚੱਲਦੀਆਂ ਕਿਉਂਕਿ ਸੈਂਟਰ ਗਵਰਨਮੈਂਟ ਹੈ। ਜੇ ਸੈਂਟਰ ਗਵਰਨਮੈਂਟ ਨਾ ਹੋਵੇ ਤੇ ਫਿਰ ਸਟੇਟਸ ਕੀ ਆ ਕੰਟਰੀ ਦਾ? ਉਹਨਾਂ ਕੋਲ ਮੰਗਣੀਆਂ ਪੈਣਗੀਆਂ। ਸੂਬੇ ਦਾ ਖੇਤੀਬਾੜੀ ਸੂਬੇ ਦਾ ਮੁੱਖ ਮੰਤਰੀ ਹੋਵੇ, ਜਿਹੜੀ ਮੁੱਖ ਖੇਤੀਬਾੜੀ ਸੂਬਾ ਹੈ, ਉਹਦਾ ਮੁੱਖ ਮੰਤਰੀ ਇਹ ਗੱਲ ਕਵੇ ਕਿ ਸੈਂਟਰ ਨੂੰ ਲੋੜ ਆ ਸਾਡੇ ਤੋਂ ਅਨਾਜ ਮੰਗ ਲਵੇ, ਨਹੀਂ ਤਾਂ ਸਾਨੂੰ ਨਹੀਂ ਕਿਸੇ ਕੋਲ ਜਾਣ ਦੀ ਲੋੜ। ਉਹ ਕਮਾਲ ਹੋ ਗਈ ਆ। ਉਹ ਤੁਹਾਡੇ ਵਰਗੀਆਂ ਉਹਨਾਂ ਕੋਲ ਅਨਾਜ ਪੈਦਾ ਕਰਨ ਵਾਲੀਆਂ 20 ਸਟੇਟਾਂ ਹੋਰ ਹੋ ਗਈਆਂ ਨੇ। ਤੁਹਾਨੂੰ ਉਹਨਾਂ ਨੇ ਗ੍ਰੀਨ ਰੈਵੋਲੂਸ਼ਨ ਦੇ ਅਧੀਨ ਤੁਹਾਨੂੰ ਤੇ ਹਰਿਆਣੇ ਨੂੰ MSP ਦਿੱਤੀ ਹੈ। ਭਾਈ ਤੁਹਾਨੂੰ ਪੰਜਾਬ ਦੀਆਂ ਪ੍ਰੋਬਲਮਾਂ ਸੈਂਟਰ 'ਚ ਜਾ ਕੇ ਰੱਖਣੀਆਂ ਪੈਣਗੀਆਂ। ਦਿੱਕਤ ਇੱਥੇ ਖੜ ਗਈ ਕਿ ਪੁਰਾਣੀਆਂ ਗੌਰਮੈਂਟਾਂ ਨੂੰ ਇਹਨਾਂ ਨੇ ਇਸ ਗੱਲ ਤੇ ਘੇਰਿਆ ਕਿ ਇਹ ਜਦੋਂ ਦਿੱਲੀ ਜਾਂਦੇ ਆ ਤੇ ਪੰਜਾਬ ਦੇ ਖਾਤੇ 3-3 ਕਰੋੜ ਦਾ ਬਿੱਲ ਪੈਂਦਾ ਰਿਹਾ ਹੋਟਲਾਂ ਦਾ। ਉਹ ਵੀਰ ਜੀ ਤੁਸੀਂ 에ਅਰਪੋਰਟ ਤੇ ਕਿਸੇ ਨੂੰ ਚੜਾਉਣ ਜਾਣਾ ਹੋਵੇ ਤਾਂ 30,000 ਰੁਪਈਆ ਤੁਹਾਡੀ ਜੇਬ ਤੇ ਚਾਹੀਦਾ। ਜੇ ਤੁਸੀਂ 5-7 ਜਣੇ ਚਲੇ ਜਾਏ ਖਵਾਉਣਾ ਪਿਆਉਣਾ ਵੀ ਪੈਣਾ। ਜਿਹੜੇ CM ਨੇ ਨਾਲ ਪੂਰੇ ਮਿਨਿਸਟਰੀ ਨੂੰ ਲੈ ਕੇ ਜਾਣਾ, ਖਰਚਾ ਤਾਂ ਉਹਦਾ ਆਉਣਾ ਹੀ ਹੈ। ਜੇ ਉਹ 3 ਕਰੋੜ ਖਰਚ ਕੇ 3000 ਕਰੋੜ ਸਟੇਟ ਨੂੰ ਲਿਆ ਕੇ ਦਿੰਦਾ, ਉਹ ਚੰਗਾ ਕਿ ਮਾੜਾ? ਉਹ ਚੰਗਾ ਆ। ਤੇ ਇਹ ਭਲੇ ਮਾਨਸ ਉੱਥੇ ਗਏ ਨਹੀਂ। ਇਹ ਗੱਲਾਂ ਨਾਲ ਪੰਜਾਬ ਨਹੀਂ ਸੀ ਚੱਲਣਾ। ਇਹਦੇ ਲਈ ਬਹੁਤ ਮਿਹਨਤ ਕਰਨ ਦੀ ਲੋੜ ਹੈ। ਬੱਚਾ ਇਹਦੇ ਲਈ ਮਿਹਨਤ ਕਰੇਗਾ ਤਾਂ ਪੰਜਾਬ ਪੈਰਾਂ ਤੇ ਆਉਣਾ। ਜਿਵੇਂ ਤੁਸੀਂ ਕਿਹਾ ਕਿ ਸਾਨੂੰ ਤਾਂ ਕੋਈ ਪੋਟ ਹੀ ਨਹੀਂ ਲੱਗਦੀ। ਪੁਰਾਣੀਆਂ ਸਰਕਾਰਾਂ 'ਚ ਯਤਨ ਕੀਤੇ ਗਏ ਕਿ ਪੁਰਾਣੇ ਸਮੇਂ ਨੂੰ ਲੈ ਕੇ 500 ਸਾਲ ਤੋਂ 1000 ਸਾਲ ਤੋਂ ਸਾਡੀ ਟਰੇਡ ਨਾ ਕਿ ਕਾਂਡਲਾ ਬੰਦਰਗਾਹ ਨੂੰ ਚੱਲਦੀ ਰਹੀ ਹੈ। ਸਾਡੀ ਟਰੇਡ ਅੱਜ ਦਾ ਪਾਕਿਸਤਾਨ, ਅਫਗਾਨਿਸਤਾਨ, ਈਰਾਨ, ਇਰਾਕ ਤੇ ਕਜ਼ਾਕਿਸਤਾਨ, ਇੱਥੋਂ ਤੱਕ ਕਿ ਤੁਰਕੀ ਤੱਕ ਸਾਡੀ ਟਰੇਡ ਜਿਹੜੀ ਚੱਲਦੀ ਰਹੀ ਹੈ। ਉਹ ਹੋਊਗਾ ਬਾਗੇ ਰਾਹੀਂ। ਫਿਰ ਬਾਗਾ ਖੋਲਣ ਦੀ ਮੰਗ ਵੀ ਤਾਂ ਬਹੁਤ ਘੱਟ ਕਿਸਾਨ ਕਰ ਰਹੇ ਨਾ ਭਾਈ। ਇੱਥੇ ਸਾਡੀ ਵੀ ਗਲਤੀ ਹੈ। ਉਸ ਗੱਲ ਤੇ ਅਸੀਂ ਆ ਕਿਉਂ ਨਹੀਂ ਰਹੇ? ਅਸੀਂ ਆ ਮੰਗਾਂ ਤੇ ਤਾਂ ਚਲੋ ਖੜੇ ਆ, ਪਰ ਉਹਦੇ ਤੇ ਵੀ ਅਸੀਂ ਧੜੱਲੇ ਦੇ ਨਾਲ ਇਕੱਠੇ ਹੋ ਕੇ ਨਹੀਂ ਹੰਬਲਾ ਮਾਰ ਰਹੇ ਵੀ ਭਾਈ ਬਾਗਾ ਬਾਰਡਰ ਖੋਲੋ। ਜਿਉਂ ਪੁਲਵਾਮਾ ਹੋਇਆ ਉਦੋਂ ਦਾ ਬੰਦ ਪਿਆ। ਕਿੰਨੇ ਲੱਖ ਲੋਕਾਂ ਦੀ ਉੱਥੇ ਬਿਜ਼ਨਸ ਚਲੇ ਗਿਆ, ਕਿੰਨੇ ਲੱਖ ਲੋਕ ਲੁੱਟੇ ਪੁੱਟੇ ਗਏ। ਜੇ ਉਹ ਚੱਲਦਾ ਹੁੰਦਾ ਤਾਂ ਅਸੀਂ ਅੱਜ ਸੌਖੇ ਨਾ ਹੁੰਦੇ। ਅਸੀਂ ਚੱਲ ਸਾਡੇ ਕੋਲ ਇੱਕ ਅਲਟਰਨੇਟਿਵ ਤਾਂ ਹੁੰਦਾ। ਠੀਕ ਆ ਤੁਹਾਡੀ ਗੱਲ। ਸਾਰਾ ਕੁਝ ਕਿਸਾਨਾਂ ਨੇ ਝੋਲੀ ਪਾ ਕੇ ਨਹੀਂ ਚੱਲਣਾ। ਓਪੋਜੀਸ਼ਨ ਸ਼ਬਦ ਜਿਹੜਾ ਤੇ ਸਰਕਾਰ, ਇਹ ਸ਼ਬਦ ਬਣੇ ਆ ਨਾ, ਸਰਕਾਰ ਨੂੰ ਰਨ ਕਰਦੇ ਆ। ਮੈਂ ਇੱਥੇ ਤੁਹਾਡੀ ਗੱਲ ਕਰ ਰਿਹਾ, ਰਨ ਕਰਦੇ ਨੇ। ਪਰ ਓਪੋਜੀਸ਼ਨ ਇਸ ਸਮੇਂ ਕਹਿ ਦਈਏ ਜਾਂ ਫਿਰ ਜਦੋਂ ਕਿਸਾਨ ਅੰਦੋਲਨ ਜਿੱਤ ਕੇ ਵਾਪਸ ਆਏ ਸੀ ਉਸਲੇ
ਬਹੁਤ ਵੱਡੇ ਪੱਧਰ ਤੇ ਮੰਨ ਲਿਆ ਗਿਆ ਕਿ ਹੁਣ ਓਪੋਜੀਸ਼ਨ ਨਹੀਂ ਰਹੀ, ਕਿਸਾਨ ਅਸਲੀ ਓਪੋਜੀਸ਼ਨ ਨੇ। ਇਹਨਾਂ ਤੋਂ ਪੁੱਛ ਕੇ, ਇਹਨਾਂ ਨੂੰ ਦੱਸ ਕੇ ਫੈਸਲੇ ਲੈਣੇ ਪੈਣਗੇ ਤੇ ਗੱਲ ਅੱਜ ਵੀ ਉੱਥੇ ਹੀ ਖੜੀ ਹੈ, ਸਥਿਤੀ ਅੱਜ ਵੀ ਉੱਥੇ ਹੀ ਖੜੀ ਹੈ ਜਿੰਨਾ ਕਿਸਾਨ ਜਥੇਬੰਦੀਆਂ ਪੰਜਾਬ ਦੇ ਜਿਓਗ੍ਰਾਫੀਕਲ ਏਰੀਏ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ। ਅੱਜ ਜੇਕਰ ਇੱਥੇ ਬੈਠੇ ਆ, ਇੱਥੇ ਖੜੇ ਆ, ਇਹ ਦਾਅਵਾ ਹੈ ਕਿਸਾਨ ਜਥੇਬੰਦੀਆਂ ਦਾ, ਤਾਂ ਫਿਰ ਤਾਂ ਓਪੋਜੀਸ਼ਨ ਦੀ ਭੂਮਿਕਾ 'ਚ ਆਪਾਂ ਵੀ ਆ ਗਏ ਨਾ। ਆਪਾਂ ਰੂਲ ਆਊਟ ਨਹੀਂ ਕਰਦੇ ਉਸ ਗੱਲ ਨੂੰ ਕਿ ਓਪੋਜੀਸ਼ਨ ਦੀ ਭੂਮਿਕਾ ਹੈ, ਪਰ ਓਪੋਜੀਸ਼ਨ ਜੇ ਨਰਾਰਦ ਹੈ ਤਾਂ ਸਾਨੂੰ ਅੱਗੇ ਆਉਣਾ ਪਊਗਾ ਨਾ। ਤੁਹਾਡੀ ਗੱਲ ਠੀਕ ਹੈ, ਪਰ ਸਾਰੇ ਕੰਮ ਅਸੀਂ ਕਿਸਾਨ ਹੋਣ ਦੇ ਨਾਤੇ ਕਰਾਂਗੇ। ਅਸੀਂ ਕੋਈ ਲੀਡਰਾਂ ਦੇ ਘਰਾਂ 'ਚੋਂ ਪੈਦਾ ਹੋਏ ਨਹੀਂ। ਇਹ ਜਿਹੜੇ ਲੋਕ ਨੇ ਇਹਨਾਂ ਨੇ ਜਾ ਕੇ ਆਪਣੇ ਕੰਮ ਵੀ ਕਰਨੇ ਆ। ਜਿੱਥੇ ਤੁਸੀਂ ਖੜੇ ਹੋ ਇਹ ਦੁਆਬਾ ਰੀਜਨ ਹੈ, ਘਰ ਘਰ ਇੱਕ ਇੱਕ ਬੰਦਾ, ਕਈਆਂ ਘਰਾਂ 'ਚ ਤੇ ਉਹ ਵੀ ਨਹੀਂ, ਕੋਠੀਆਂ ਨੂੰ ਤਾਲੇ ਲੱਗੇ ਆ। ਸੋ ਇਸ ਕਰਕੇ ਜਿਹੜੇ ਬੰਦੇ ਨੇ ਆਪਣੀ ਕਿਸਾਨੀ ਵੀ ਸਾਂਭਣੀ ਆ, ਧਰਨੇ ਦਾ ਇੱਕ ਅੰਗ ਵੀ ਬਣਨਾ, 2-4-5 ਘੰਟੇ ਲਈ ਬਣ ਸਕਦਾ। ਲੰਮੀ ਦੌੜ ਜਿਹੜੀ ਆ ਉਹ ਪੰਜਾਬ ਦਾ ਕਿਸਾਨ ਆਰਥਿਕ ਤੌਰ ਤੇ ਇੰਨਾ ਕਮਜ਼ੋਰ ਆ, ਉਹ ਨਹੀਂ ਲੜ ਸਕਦਾ। ਕਿੰਨੇ ਕੁ ਫਰੰਟ ਅਸੀਂ ਖੋਲਾਂਗੇ? ਸਾਡਾ ਜਿਹੜਾ ਹਜੇ ਆ ਬਿੱਲਾਂ ਦਾ ਮਸਲਾ ਉਹੀ ਹੱਲ ਨਹੀਂ ਹੋ ਰਿਹਾ, ਜਿਹੜੀਆਂ MSP ਦੇ ਉੱਤੇ ਸੱਟਾਂ ਵੱਜ ਰਹੀਆਂ ਇਹੀ ਹੱਲ ਨਹੀਂ ਹੋ ਰਹੀਆਂ। ਜਦੋਂ ਇਹ ਹੱਲ ਹੋਣਗੀਆਂ ਤੇ ਤਾਂ ਹੀ ਅਸੀਂ ਬਾਗੇ ਵੱਲ ਨੂੰ ਹੋਵਾਂਗੇ। ਸਰਕਾਰਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਇਹ ਜਿਹੜੀ ਪਾਵਰ ਪੰਜਾਬ ਦੇ ਵਿੱਚ ਉੱਠੀ ਆ, ਇਹਨਾਂ ਨੂੰ ਵਿਹਲੇ ਨਾ ਹੋਣ ਦਿਓ, ਕਿਉਂਕਿ ਸਰਕਾਰਾਂ ਕੋਲ ਤਨਖਾਹਾਂ ਦੇਣ ਨੂੰ ਫੰਡ ਨੇ, ਉਹਨਾਂ ਕੋਲ ਪਾਲਿਸੀ ਮੇਕਰ ਬੰਦੇ ਨੇ, ਉਹਨਾਂ ਕੋਲ ਮੈਨ ਪਾਵਰ ਹੈ ਉਸ ਹਿਸਾਬ ਦੀ ਜਿਹੜੀ ਤਨਖਾਹਾਂ ਦੇ ਉੱਤੇ ਚੱਲਦੀ। ਸਾਡੀ ਮੈਨ ਪਾਵਰ ਜਿਹੜੀ ਆ ਉਹ ਲੰਗਰ ਦੇ ਉੱਤੇ ਚੱਲਦੀ ਹੈ, ਪ੍ਰਸ਼ਾਦੇ ਦੇ ਉੱਤੇ ਚੱਲਦੀ ਹੈ। ਇਹਨਾਂ ਨੇ ਆਪਣੇ ਘਰ ਦੇ ਕੰਮ ਵੀ ਕਰਨੇ, ਆਪਣੇ ਪਰਿਵਾਰ ਵੀ ਪਾਲਣੇ ਆ। ਸੋ ਦੈਟ ਜਿਹੜੀ ਸਰਕਾਰ ਹੈ ਇਹ ਸਾਨੂੰ ਇਸੇ ਕੰਮ 'ਚ ਹੀ ਲਿਜਾ ਕੇ ਰੱਖਣਾ ਚਾਹੁੰਦੀ ਹੈ। ਜੇ ਅਸੀਂ ਵਿਹਲੇ ਹੋਵਾਂਗੇ ਤੇ ਕਿਸੇ ਹੋਰ ਟ੍ਰੇਡ ਦੀ ਗੱਲ ਕਰਾਂਗੇ, ਕਿਸੇ ਹੋਰ ਕਿੱਤੇ ਦੀ ਗੱਲ ਕਰਾਂਗੇ, ਜਿਹੜੀਆਂ ਹੋਰ ਪ੍ਰੋਬਲਮਾਂ ਆ ਰਹੀਆਂ। ਮੈਂ ਤਾਂ ਇਹ ਵੀ ਗੱਲ ਕਰਦਾ ਹੁੰਦਾ ਸਟੇਜਾਂ ਤੋਂ ਵੀ ਇਕੱਲੀ ਕਿਸਾਨੀ ਦੀ ਨਹੀਂ, ਜਿਹੜੀ ਵੱਡੀ ਮਾਰ ਪੈ ਗਈ, ਜਿੰਨਾ ਆਪਣੇ ਉੱਤੇ 3,00,000 ਕਰੋੜ ਕਰਜ਼ਾ ਹੈ, ਉਹ ਇੰਨਾ ਤਾਂ ਪੰਜਾਬੀਆਂ ਦਾ ਏਜੰਟਾਂ ਦੇ ਕੋਲ ਪੈਸਾ ਪਿਆ ਜਿਹੜਾ ਲੋਕਾਂ ਨੂੰ ਮਿਲ ਨਹੀਂ ਰਿਹਾ। ਸੋ ਉਹ ਵੀ ਇੱਕ ਵੱਡੀ ਲੜਾਈ ਆ ਜਿਹਦੇ ਪਿੱਛੇ ਸਰਕਾਰ ਜਿਹੜੀ ਆ ਬਹੁਤ ਫੇਲ ਹੋ ਗਈ ਆ। ਇਹ ਕੰਮ ਇਹਨਾਂ ਦੇ ਕਰਨ ਵਾਲੇ ਆ ਜਿਨ੍ਹਾਂ ਨੇ ਸਰਕਾਰਾਂ ਹੰਡਾਈਆਂ, ਅੱਜ ਓਪੋਜੀਸ਼ਨ 'ਚ ਬੈਠੇ ਆ, ਉਹਨਾਂ ਨੂੰ ਅੰਦਰਲੇ ਤੌਰ ਤਰੀਕੇ ਭੰਨ ਤੋੜ ਸਾਰਾ ਕੁਝ ਪਤਾ। ਸੋ ਇਹਨਾਂ ਦੇ ਕੰਮ ਵੀ ਜਿਹੜੇ ਇਹਨਾਂ ਨੂੰ ਕਰਨੇ ਚਾਹੀਦੇ। ਅੰਤ ਦੇ ਵਿੱਚ ਹੱਲ ਦੱਸ ਦਿਓ। ਹੁਣ ਆਪਾਂ ਐਜ਼ ਏ ਕਿਸਾਨ ਕੀ ਹੱਲ ਸਰਕਾਰ ਨੂੰ ਸੁਜੈਸਟ ਕਰ ਸਕਦੇ? ਹਾਲਾਂਕਿ ਸੁਜੈਸਟ ਕਰਨਾ ਸਾਡਾ ਬਣਦਾ ਨਹੀਂ, ਕਿਉਂਕਿ ਲੱਖਾਂ ਕਰੋੜਾਂ ਦੇ ਵਿੱਚ IPS IAS ਤਨਖਾਹਾਂ ਲੈਂਦੇ ਨੇ, ਉਹਨਾਂ ਦਾ ਕੰਮ ਹੈ ਪਾਲਿਸੀਆਂ ਬਣਾਉਣਾ, ਪਾਲਿਸੀਆਂ ਨੂੰ ਅਪਲਾਈ ਕਰਨਾ, ਪਰ ਫਿਰ ਵੀ ਹੱਲ ਕੀ ਹੈ? ਦੇਖੋ, ਕਿਸਾਨ ਦੀਆਂ ਲੋੜਾਂ ਬਹੁਤ ਛੋਟੀਆਂ। ਕਿਸਾਨ ਅੱਜ ਵੀ ਕਹਿੰਦਾ ਕਿ MSP ਦੇ ਉੱਤੇ ਫਸਲ ਚੱਕੀ ਜਾਏ, ਕਿਸਾਨ ਮੰਡੀ 'ਚ ਆਵੇ, ਕਿਸਾਨ ਖਰਾਬ ਨਾ ਹੋਵੇ। ਸਬਸਿਡੀਆਂ ਦੀ ਸਾਨੂੰ ਕੋਈ ਜ਼ਰੂਰਤ ਨਹੀਂ। ਵੀ ਨੋ ਨੀਡ ਐਨੀ ਸਬਸਿਡੀਜ਼। ਸਾਨੂੰ ਫਸਲ ਦੇ ਇੱਕ ਚੰਗੇ ਭਾਅ ਦੀ ਲੋੜ ਹੈ। ਜਿਹੜਾ ਭਾਅ ਸਾਨੂੰ ਮਿਲ ਜਾਏ ਤੇ ਅਸੀਂ ਮਹਿੰਗੇ ਤੋਂ ਮਹਿੰਗੀ ਜਿਹੜੀ ਮਸ਼ੀਨਰੀ ਹੈ ਪੰਜਾਬ ਦੇ ਵਿੱਚ ਲੈ ਕੇ ਆਈਏ। ਸਾਨੂੰ ਲੋੜ ਹੈ ਕਿ ਜਿਹੜਾ ਛੋਟਾ ਕਿਸਾਨ ਹੈ, ਸਮਾਲ ਫਾਰਮਰਸ ਹੈ, ਜਿਹਦੇ ਕੋਲ ਟਰੈਕਟਰ ਟਰਾਲੀ ਲੈਣ ਦੀ ਸਮਰੱਥਾ ਨਹੀਂ, ਉਹਨੂੰ ਅਨਰੇਗਾ ਦੇ ਵਿੱਚ ਮੁਕੰਮਲ ਤੌਰ ਤੇ ਘੱਟੋ ਘੱਟ 200 ਦਿਹਾੜੀ ਦਿੱਤੀ ਜਾਵੇ, ਤਾਂ ਜੋ ਆਪਣੇ ਖੇਤ ਦੇ ਵਿੱਚ ਹੀ ਕੰਮ ਕਰਕੇ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ। ਬਹੁਤ ਬਹੁਤ ਧੰਨਵਾਦ ਤੁਹਾਨੂੰ। ਸੋ ਇਹ ਸਨ ਸਾਡੇ ਨਾਲ ਕਿਸਾਨ ਜਥੇਬੰਦੀਆਂ ਤੋਂ ਕਿਸਾਨ ਜਿਹੜੇ ਕਿ ਲਗਾਤਾਰ ਸੰਘਰਸ਼ ਦੇ ਵਿੱਚ ਜੁਟੇ ਹੋਏ ਨੇ, ਤੇ ਉਹਨਾਂ ਨੇ ਦੱਸਿਆ ਕਿਸ ਤਰੀਕੇ ਦੇ ਨਾਲ ਇਸ ਚੀਜ਼ ਦਾ ਹੱਲ ਹੋ ਸਕਦਾ। ਸਬਸਿਡੀਆਂ ਦੀ ਲੋੜ ਨਹੀਂ ਹੈ ਪੰਜਾਬ ਨੂੰ, ਤੇ ਇਸ ਸਮੇਂ ਜਿਹੜੇ IAS ਆਫੀਸਰ ਨੇ ਜਿਨ੍ਹਾਂ ਨੂੰ ਨੀਤੀ ਘਾੜਿਆਂ ਵਜੋਂ ਦੇਖਿਆ ਜਾਂਦਾ, ਬਿਊਰੋਕ੍ਰੇਸੀ ਅਸਲੀ ਸਰਕਾਰ ਮੰਨੀ ਜਾਂਦੀ ਹੈ, ਪਰਮਾਨੈਂਟ ਸਰਕਾਰ ਮੰਨੀ ਜਾਂਦੀ ਹੈ, ਉਹ ਕਿੱਥੇ ਫੇਲ ਹੋਈ ਹੈ, ਕਿੱਥੇ ਪੋਲੀਟੀਸ਼ੀਅਨ ਫੇਲ ਹੋਏ ਨੇ, ਕਿਉਂ ਦਿੱਲੀ ਦੇ ਗੇੜੇ ਮਾਰ ਕੇ ਦਿੱਲੀ ਦੇ ਨੱਕ ਦੇ ਵਿੱਚ ਦਮ ਨਹੀਂ ਕੀਤਾ ਗਿਆ ਕਿ ਭਾਈ ਸਾਡੀ ਫਸਲ ਨੂੰ ਜਲਦੀ ਤੋਂ ਜਲਦੀ ਲਿਫਟ ਕੀਤਾ ਜਾਵੇ, ਤਾਂ ਕਿ ਸਾਡੇ ਸੈਲਰ ਵਿਹਲੇ ਹੋਣ। ਸੈਲਰ ਵਿਹਲੇ ਹੋਣਗੇ ਤਾਂ ਦੁਬਾਰਾ ਜਿਹੜੀ ਫਸਲ ਚੱਕੀ ਜਾਣੀ ਹੈ ਉਹ ਰੱਖਣ ਦੇ ਲਈ ਉੱਥੇ ਥਾਂ ਬਣੂਗੀ। ਸੋ ਗੱਲਬਾਤ ਤੁਸੀਂ ਸਾਰੀ ਸੁਣੀ ਹੈ। ਜੇਕਰ ਗੱਲਬਾਤ ਚੰਗੀ ਲੱਗੀ, ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝੇ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।